ਸਿੰਗਲ ਤੇ ਭੱਜੇ ਦਾ ਜੂੰ ਘੋੜਾ ਭਜਾਣ ਲੱਗੇ ਦਾ ਘੋੜਾ ਫਰਾਏ ਦਾ ਤੁਹਾਡਾ ਇੱਕ ਬੰਦੇ ਉੱਤੇ ਨਜ਼ਰ ਹੋਏ ਜੀ ਤੋੜ ਕਿੱਲਾ ਮਾਰਨ ਤਾੜੀ ਉਹਦੇ ਤੇ ਨਜ਼ਰ ਹੋਵੇ ਉਹਦੇ ਚ ਉਹਦਾ ਸਟਾਈਲ ਵੀ ਹੋਵੇ ਦਾ ਉਹ ਘੋੜਾ ਵੀ ਸਹੀ ਭਜਾਏ ਦਾ ਜੇ ਸਿੰਗਲ ਭਜਾਏ ਸੈਕਸ਼ਨ ਤੇ ਹੁੰਦੀ ਆ ਆਪਣੇ ਆਪਣਾ ਕਿੱਲਾ ਦੇਣਾ ਨਾਲ ਦੀਆਂ ਸੰਗੀਆਂ ਨੂੰ। ਸ਼ਹਿਰਾਂ ਵਿੱਚ ਕੋਈ ਬੰਦਾ ਬਹਿੰਦਾ ਕਿਸੇ ਕੋਲੇ ਉਹਨਾਂ ਮੁੱਲ ਦੇ ਸਵਾਰ ਲੈਣੇ ਹੁੰਦੇ ਨੇ ਸ਼ਹਿਰ ਵਾਲਿਆਂ ਬੰਦਿਆਂ ਨੇ ਪੈਸੇ ਵਾਲਿਆਂ ਬੰਦੇ ਨੇ ਜਿਹੜੇ ਅਸੀਂ ਹੁੰਦੇ ਆ ਸਾਡੇ ਸੰਗੀ ਸਾਥੀ ਹੁੰਦੇ ਨੇ ਕੋਈ ਸਾਡੇ ਨਾਲ ਪਿੰਡ ਹੈ ਉਹਦਾ ਹੋਵੇ ਦਾ ਕੋਈ ਸੰਗੀ ਉਹਨੂੰ ਨਾਲ ਕੋਸ਼ਿਸ਼ ਕਰਾਂ ਦੇ ਪਛਾਣ ਦੇ ਅਗਰ ਪਰ ਆਪਣੇ ਪਿੰਡ ਦੇ ਵਿੱਚ ਆਉਂਦੇ अपना कज़न होवे दा कोई। आप ये बताएं कि जो नए शायकीन हैं नेज़ाबाजी के और जो हमारे MZ TV2 के नाजरीन हैं उनको ये इस बारे में बताएं कि सेक्शन नेज़ाबाजी और सिंगल नेज़ाबाजी में क्या फ़र्क है और कौन सी बेहतर होती है। नेज़ाबाजी तो असल तो होंगी सिंगल है जी हुण सिंगल रही नहीं रश पै गया ना सिंगल होंगी है कला कला घोड़ा भजदा कला कला सवार भजदा सैक्शन होंगी चार घोड़े भजते ने चार सवार भजाते हैं ठीक है वो सिंगल तो तकरीबन हो ही खत्म गई है। वैसे जी नेज़ाबाजी है ना वो सिंगल दी सिंगल एक इवेंट वखरा है सैक्शन एक वखरा है हुण तकरीबन सिंगल खत्म हो गई है ज़्यादा घोड़े होने की वजह थी ज़्यादा रश होने की वजह थी टाइम कम होने की वजह थी तो सिंगल तो होंदा ना घोड़ा दिसदा भजदा एक ते नज़र होंदी है चार भजदे होण पे तुहानूं चौं ते नज़र ते नहीं ठहरनी तुहाडी। अच्छा आप ये बताएं कि जो अच्छा सवार है उसका कब पता चलता है सिंगल नेज़ाबाजी में पता चलता है या सेक्शन में पता चलता है। ये जो सिंगल नेज़ाबाजी है ना सवार का पता लगता ही उहदे ते सैक्शन विच के लगना है पता चार भजदे ने पे किहड़े नज़र ठहरनी तुहाडी सिंगल ते भजे दा जूं घोड़ा भजाण लगे दा घोड़ा फराए दा तुहाडा एक बंदे उत्ते नज़र होए जी तोड़ किला मारन ताड़ी ਉਹਦੇ ਤੇ ਨਜ਼ਰ ਹੋਵੇ ਉਹਦੇ ਚ ਉਹਦਾ ਸਟਾਈਲ ਵੀ ਹੋਵੇ ਦਾ ਉਹ ਘੋੜਾ ਵੀ ਸਹੀ ਭਜਾਏ ਦਾ ਜੇ ਸਿੰਗਲ ਭਜਾਏ ਸੈਕਸ਼ਨ ਤੇ ਹੁੰਦੀ ਆ ਆਪਣੇ ਆਪਣਾ ਕਿੱਲਾ ਦੇਣਾ ਨਾਲ ਦੀਆਂ ਸੰਗੀਆਂ ਨੂੰ ਮਜਬੂਰੀ ਹੁੰਦੀ ਹੈ ਕਿੱਲਾ ਦੇਣਾ ਨਾ ਕੋਈ ਸਟਾਈਲ ਦੀ ਜ਼ਰੂਰਤ ਹੁੰਦੀ ਉੱਥੇ ਨਾ ਹੋਰ ਕਿਸੇ ਗੱਲ ਦੀ ਜ਼ਰੂਰਤ ਹੁੰਦੀ ਸਿਰਫ ਇਹ ਪਈ ਹੁੰਦੀ ਹੈ ਚਾਰ ਨੰਬਰ ਜੇ ਮੈਂ ਇਕੱਲਾ ਰਹਿ ਗਿਆ ਦੂਸਰੇ ਤਿੰਨ ਨੇ ਜਿਹੜੇ ਮੈਨੂੰ ਨਹੀਂ ਛੱਡਣ ਲੱਗੇ ਉਹ ਨਾਲ ਦੇ ਝਿੜਕਦੇ ਵੀ ਨੇ ਡਾਂਟਦੇ ਵੀ ਨੇ। अक्सर जो है वो हम सुनते हैं कि ये सवार है और ये मालिक है ठीक है तो इसमें ये बताएं कि सवार और मालिक में इसका क्या फ़र्क है उसकी क्या देखो ना जी ਜਿਹੜਾ ਮਾਲਕ ਹੈ ਉਹ ਘਰੋਂ ਖਰਚਾ ਕਰਕੇ ਜਾਂਦਾ ਹੈ ਘੋੜੇ ਨੂੰ ਸਾਲ ਸਾਂਭਦਾ ਹੈ ਮਿਹਨਤ ਕਰਦਾ ਹੈ ਉਹਦੇ ਤੇ ਜਿਹੜਾ ਮੁੱਲ ਦਾ ਸਵਾਰ ਹੁੰਦਾ ਉਹਨੇ ਤੇ ਗਰਾਊਂਡ ਵਿੱਚ ਆਉਣਾ ਹੁੰਦਾ ਘੋੜਾ ਫੜਨਾ ਹੁੰਦਾ ਉਹਨੇ ਨੰਬਰ 4 ਦੇਣੇ ਹੁੰਦੇ ਨੇ ਪੈਸੇ ਲਏ ਹੁੰਦੇ ਨੇ ਕਿੱਲਾ ਮਾਰਨ ਦੇ ਹੈ ਜੀ ਮਾਲਕ ਤੇ ਫਿਰ ਘੋੜੇ ਨੂੰ ਤੋਰਦਾ ਵੀ ਸਟਾਈਲ ਨਾਲ ਹੈ ਭਜਾਉਂਦਾ ਵੀ ਸਟਾਈਲ ਨਾਲ ਹੈ ਉਹ ਆਪਣੇ ਆਪ ਨੂੰ ਬੈਠਦਾ ਵੀ ਸਟਾਈਲ ਨਾਲ ਹੈ ਕੋਸ਼ਿਸ਼ ਕਰਦਾ ਹੈ ਮਾਲਕ ਵੀ ਤੇ ਸਵਾਰ ਵਿੱਚ ਇਤਨਾ ਫਰਕ ਹੁੰਦਾ ਮਾਲਕ ਨੇ ਹੁਣ ਆਪਣੇ ਸਾਰੇ ਕੰਮ ਕਰਨੇ ਹੁੰਦੇ ਨੇ ਘੋੜਾ ਵੀ ਸਹੀ ਤੋਰਨਾ ਹੁੰਦਾ ਹੈ ਭਜਾਣਾ ਵੀ ਸਹੀ ਹੁੰਦਾ ਹੈ ਆਪੂ ਵੀ ਸਹੀ ਬਹਿਣਾ ਹੁੰਦਾ ਜਿਹੜਾ ਸਵਾਰ ਹੈ ਉਹਨੇ ਸਿਰਫ 4 ਨੰਬਰ ਦੇਣੇ ਨੇ ਉਹ ਨਾ ਘੋੜਾ ਉਹਨੂੰ ਚੰਗੇ ਨਾਲੇ ਨਾ ਮਾੜੇ ਨਾਲੇ ਉਹਨੇ ਘੋੜਾ ਵੀ ਉਹ ਲੈਣਾ ਜਿਹੜਾ ਟਿਚਕੀ ਜਾਂਦਾ ਪਿਆ ਭਜਦਾ ਘੋੜਾ ਵੀ ਉਹ ਸਪੀਡ ਵਾਲਾ ਨਹੀਂ ਹੁੰਦਾ ਸਵਾਰ ਉਹ ਬੰਦੇ ਲੈਂਦੇ ਨੇ ਜਿਨ੍ਹਾਂ ਨਾਲ ਕਿਸੇ ਬੰਦੇ ਨਾਲ ਤਲਕ ਨਹੀਂ ਹੁੰਦਾ ਇਸ ਤਰ੍ਹਾਂ ਸਮਝ ਲਓ ਤੁਸੀਂ ਜਿੱਕਣ ਸ਼ਹਿਰੀਏ ਤੇ ਅਸੀਂ ਪਿੰਡਾਂ ਵਾਲੇ ਬੰਦੇ ਹੁੰਦੇ ਹਾਂ ਪਿੰਡਾਂ ਵਾਲੇ ਬੰਦੇ ਆ ਨਾ ਅਸੀਂ ਸਾਡਾ ਤਲਕ ਹੁੰਦਾ ਅਣਗੁਆਂਢ ਸਾਡੇ ਕੋਲ 2-4 ਜੀ ਜਿਸ ਵੇ ਆਉਂਦੇ ਤੁਸੀਂ ਬੈਠੇ ਹੁੰਦੇ ਨੇ ਸ਼ਹਿਰਾਂ ਵਿੱਚ ਕੋਈ ਬੰਦਾ ਬਹਿੰਦਾ ਕਿਸੇ ਕੋਲੇ ਉਹਨਾਂ ਮੁੱਲ ਦੇ ਸਵਾਰ ਲੈਣੇ ਹੁੰਦੇ ਨੇ ਸ਼ਹਿਰ ਵਾਲਿਆਂ ਬੰਦਿਆਂ ਨੇ ਪੈਸੇ ਵਾਲਿਆਂ ਬੰਦੇ ਨੇ ਜਿਹੜੇ ਅਸੀਂ ਹੁੰਦੇ ਆ ਸਾਡੇ ਸੰਗੀ ਸਾਥੀ ਹੁੰਦੇ ਨੇ ਕੋਈ ਸਾਡੇ ਨਾਲ ਪਿੰਡ ਹੈ ਉਹਦਾ ਹੋਵੇ ਦਾ ਕੋਈ ਸੰਗੀ ਉਹਨੂੰ ਨਾਲ ਕੋਸ਼ਿਸ਼ ਕਰਾਂ ਦੇ ਪਛਾਣ ਦੇ ਅਗਰ ਪਰ ਆਪਣੇ ਪਿੰਡ ਦੇ ਵਿੱਚ ਆਉਂਦੇ ਆਪਣਾ ਕਜ਼ਨ ਹੋਵੇ ਦਾ ਕੋਈ ਪੁੱਤ ਭਾਣਜਾ ਹੋਵੇ ਦਾ ਕੋਈ ਭਤੀਜਾ ਹੋਵੇ ਦਾ ਮਾਲਕ ਤੇ ਸੀ ਨਹੀਂ ਭਜਣੇ ਨਾਲ ਕੇ ਜਾਂ ਕੋਈ ਦੋਸਤ ਹੋਵੇ ਦਾ ਇਰਦ ਗਿਰਦ ਪਿੰਡ ਦਾ ਉਹ ਨਾਲ ਪਾ ਲਾਂਦੇ ਜਿਹੜੇ ਬੰਦੇ ਆਉਂਦੇ ਨੇ ਬਾਹਰੋਂ ਘੋੜੇ ਰੱਖੇ ਨੇ ਪੈਸੇ ਦੇ ਸਿਰ ਤੇ ਉਹਨਾਂ ਆਣ ਕੇ ਲੈਣੇ ਨੇ ਘੋੜੇ ਖਰੀਦਣੇ ਨੇ ਨਾਲ ਸਵਾਰ ਵੀ ਖਰੀਦ ਲੈਣੇ ਨੇ ਉਹਨਾਂ ਨੂੰ 10,000 ਮੇਲੇ ਦਾ ਦੇਣਾ ਹੁੰਦਾ ਹੈ ਉਹ ਇਸ ਤਰ੍ਹਾਂ ਭਜਦੇ ਨੇ ਅਸੀਂ ਜਰਾ ਰਲ ਮਿਲ ਕੇ ਆਪਣੇ ਸੰਗੀ ਸਾਥੀ ਹੁੰਦੇ ਹਾਂ ਨਾਲੇ ਦਿਹਾੜੀ ਗੱਪ ਮਾਰਨੇ ਆ ਇਹ ਨੇਜ਼ਾਬਾਜ਼ੀ ਤੇ ਅਸਲ ਮੇਲੇ ਦਾ ਮਕਸਦ ਇਹ ਹੁੰਦਾ ਹੈ ਗੱਪ ਸ਼ਪ ਮਾਰਨੀ ਸੰਗੀ ਸਾਥੀ ਇਕੱਠੇ ਹੋਣੇ ਮੇਨ ਮਸਲਾ ਮੇਨ ਜਿਹੜਾ है ना वो इकट्ठे होने का तरीका है मेला गप मारना। बहुत शुक्रिया अंकल आपका और नाज़रीन आपसे गुजारिश है कि हमारा चैनल सब्सक्राइब कर दें और घंटी का बटन भी दबा दें ताकि हमारी वीडियोज़ जो है वो आप बर वक्त देख सकें।